मस्जिद आ, वड्डी मस्जिद आ और बड़ी सोहनी मस्जिद आ। तो ये अगे ही शाही गुजरगाह वा, चौक आ बड़ा वड्डा है, जिन्होंने वज़ीर खान चौक कहा जाता, इनू कोतवाली चौक भी कहा जाता। तो इत्थे बहुत वड्डे पैमाने के उत्ते यानी इत्थे देखो कि असल जिहड़ा बाजार सी लाहौर का मरकज़ सी पहले यही हुंदा सी। ते आ तुहानूं पहले तो मैं दिखाना वज़ीर खान मस्जिद, बड़ी सोहनी मस्जिद आ, तारीखी मस्जिद आ और लाहौर की सब तो पुरानी मस्जिद आ। देखो तुसीं ये है जी मस्जिद, तुहानूं इत्थों शक्ल तो अंदाज़ा हो गया कि बड़ी कदीम तरीन मस्जिदां चों एक आ। अच्छा ਇਹਦਾ ਆਸਾ ਪਾਸਾ ਜਿਹੜਾ ਵਾ ਇਹ ਕੋਤਵਾਲੀ ਚੌਕ ਇਹਨੂੰ ਕਿਹਾ ਜਾਂਦਾ। ਅੱਛਾ ਇਹਦੇ ਅੱਗੇ ਜਿਹੜਾ ਵਾ ਵੱਡਾ ਇੱਕ ਪਲਾਟ ਆ ਜਿੱਥੇ ਪ੍ਰੋਗਰਾਮ ਹੁੰਦੇ ਸੀ ਪਹਿਲੇ ਵੀ, ਹੁਣ ਵੀ ਹੁੰਦੇ ਆ। ਜਿੰਨੇ ਇੱਥੇ ਕਲਚਰਲ ਇਵੈਂਟ ਆ, ਜਿੰਨੇ ਸਕਾਫਤੀ ਪ੍ਰੋਗਰਾਮ ਆ ਇੱਥੇ ਹੀ ਹੁੰਦੇ ਆ। ਅਤੇ ਇੱਥੇ ਅੱਜ ਆ ਤੁਸੀਂ ਦੇਖੋ ਕਿ ਆ ਨਾ ਇੱਕ ਰਵਾਇਤੀ ਕਿਸਮ ਦਾ ਬਾਜ਼ਾਰ ਆ, ਤੁਹਾਨੂੰ ਆ ਦਿਖਾਉਂਦੇ ਆ। ਆਹ ਦੇਖੋ ਆ ਨਾ ਸਾਡੇ ਇੱਥੇ ਬੜੇ ਟਰਡੀਸ਼ਨਲ ਕਿਸਮ ਦੇ ਖਿਡੌਣੇ ਹੁੰਦੇ ਸੀ ਜਿਹੜੇ ਪਹਿਲੇ ਲੋਕੀ ਵੇਚੇ ਜਾਂਦੇ ਹੁੰਦੇ ਸੀ, ਗਲੀਆਂ ਮਹੱਲਿਆਂ ਦੇ ਵਿੱਚ ਵੇਚਦੇ ਹੁੰਦੇ ਸੀਗੇ। ਅਤੇ ਆ ਦੇਖੋ ਗੱਤੇ ਦੇ ਬਣੇ ਹੋਏ ਘਰ, ਅਤੇ ਆਹ ਕੀ ਆ ਪਿੱਛੇ ਢੋਲ ਆ, ਕੀ ਇਹ ਢੋਲ ਅੱਛਾ। ਅਤੇ ਆਹ ਦੇਖੋ ਆਹ ਨਾਲ ਪੱਖੀਆਂ ਵਾ, ਆਹ ਵਜਾ ਕੇ ਦਿਖਾਓ ਕਿਹੜੀ ਚੀਜ਼ ਹੱਥ ਨਾਲ ਵਜਾਈ ਦੀ ਹੈ ਜਿਹੜੀ। ਆਹ ਦੇਖੋ ਆਹ ਨਿਆਣੇ ਨਾ ਵਜਾਉਂਦੇ ਹੁੰਦੇ ਸੀ। ਅੱਛਾ ਅਤੇ ਆਹ ਨਾਲ ਕੀ ਹੈ ਚਿੜੀ, ਆਹ ਦੇਖੋ ਆਹ ਗੱਤੇ ਵਾਲੀ ਕਾਗਜ਼ ਵਾਲੀ ਚਿੜੀ, ਇਹ ਆ ਪੱਖੀਆਂ ਵਾ। ਅਤੇ ਇਹ ਸਾਰਾ ਕੁਛ ਇਹ ਸਾਡਾ ਉਹ ਆ ਜਿਹੜਾ ਰਵਾਇਤੀ ਤੌਰ ਦੇ ਉੱਤੇ ਇੱਥੇ ਬਣਾ ਕੇ ਗਲੀਆਂ ਮੁਹੱਲਿਆਂ 'ਚ ਲੋਕ ਵੇਚਦੀਆਂ ਹੁੰਦੀਆਂ ਸੀਗੀਆਂ, ਬੁੜੀਆਂ ਵੇਚਦੀਆਂ ਫਿਰਦੀਆਂ ਹੁੰਦੀਆਂ ਸੀ। ਅੱਛਾ ਇਹ ਖੈਰ ਅੱਗੇ ਆ ਕੀ ਹੈ ਇੱਥੇ ਦੇਖਦੇ ਹਾਂ। ਅੱਛਾ ਆਹ ਕੋਈ ਜਿਊਲਰੀ ਆ ਅਤੇ ਨਾਲ ਗੁੱਸੇ ਆ ਜਿਹੜੇ ਇੱਥੇ ਵੇਚੇ ਜਾ ਰਹੇ ਆ। ਅਤੇ ਆਹ ਪਿੱਛੇ ਵਜ਼ੀਰ ਖਾਨ ਮਸਜਿਦ ਆ। ਆਹ ਦੇਖੋ ਤੁਸੀਂ, ਯਾਨੀ ਪਹਿਲੇ ਜੁਮੇ ਵਾਲੇ ਦਿਨ ਨਾ ਜੁਮੇ ਬਾਜ਼ਾਰ ਲੱਗਦੇ ਹੁੰਦੇ ਸੀਗੇ ਮਸਜਿਦਾਂ ਦੇ ਬਾਹਰ ਨਾ, ਜਿਹੜੇ ਵੱਡੇ ਨਹੀਂ ਕਿ ਮਸਜਿਦ ਤੋਂ ਮੁਰਾਦ ਇਹ ਨਹੀਂ ਕਿ ਮਸਜਿਦ ਦੇ ਬਾਹਰ ਹੀ ਜਿਹੜਾ ਵੀ ਸ਼ਹਿਰ ਦਾ ਮਰਕਜ਼ੀ ਚੌਕ ਹੁੰਦਾ ਸੀ ਨਾ, ਵੱਡਾ ਚੌਕ, ਉਹਦੇ ਬਾਹਰ ਐਵੇਂ ਦੇ ਨਾ ਉੱਥੇ ਲੋਕੀ ਬੈਠੇ ਹੁੰਦੇ ਸੀਗੇ ਪੌੜੀਆਂ 'ਤੇ ਛਾਵਾਂ ਰੱਖ ਕੇ। ਜਿਵੇਂ ਆਹ ਵਾ ਇੱਥੇ, ਅਤੇ ਆਹ ਤੁਹਾਨੂੰ ਮੈਂ ਅੱਗੇ ਨਾ ਅਗਲੇ ਪਾਸੇ ਦਿਖਾਉਂਦਾ ਵਾਂ। ਅਤੇ ਆਹ ਦੇਖੋ ਆਹ ਇੱਥੇ ਜਿਹੜੀ ਹੈ ਇਸ ਟਾਈਮ ਇਹ ਜਿਊਲਰੀ ਆ, ਇਹ ਮੇਰਾ ਖਿਆਲ ਹੈਂਡਮੇਡ ਕਿਸਮ ਦੀ ਨਾ, ਜਿੱਦਾਂ ਸਾਡੀ ਰਵਾਇਤੀ ਕਿਸਮ ਦੀ ਜਿਊਲਰੀ ਹੁੰਦੀ ਹੈ ਉਵੇਂ ਦੀ ਹੈ। ਆਹ ਦੇਖੋ ਅੱਛਾ ਖੈਰ ਇਹ ਆਹ ਦੇਖੋ ਆਹ ਕਿਉਂਕਿ ਬੱਚੇ ਮਸਜਿਦ ਆ ਪੁਰਾਣੀ ਵਜ਼ੀਰਾਂ ਵਾਲਾ, ਅਤੇ ਉੱਦਾਂ ਦਾ ਹੀ ਜਿਹੜਾ ਪੁਰਾਣਾ ਜਿਹੜਾ ਸ਼ਾਹੀ ਕਿਸਮ ਦਾ ਲਿਬਾਸ ਹੁੰਦਾ ਸੀ ਉਹੀ ਪਾ ਕੇ ਫਿਰ ਰਹੇ ਲੋਕ। ਅੱਛਾ ਆਹ ਇੱਥੇ ਕੁੜਤਿਆਂ ਵਾਲਾ ਬੈਠਾ ਵਾ। ਅਤੇ ਆਓ ਤੁਹਾਨੂੰ ਨਾ ਅਗਲੇ ਪਾਸੇ ਨਾ ਕਿਦੋਂ ਢੋਲਕੀ ਦੀ ਆਵਾਜ਼ ਆਉਂਦੀ ਪਈ ਹੈ, ਦੇਖੀ ਕਿਹੜੇ ਪਾਸੇ ਹੁੰਦੀ ਪਈ ਆ ਉਹ। ਅੱਛਾ ਵਾਹ ਜੀ ਵਾਹ, ਆਹ ਦੇਖੋ ਆਹ ਇੱਥੇ ਆ ਕੇ ਖੜੇ ਹੋ ਗਏ ਅਤੇ ਲੋਕ ਇਹਨਾਂ ਨਾਲ ਫੋਟੋਆਂ ਖਿਚਾ ਰਹੇ ਆ। ਆਹ ਜਿਹੜਾ ਹੱਥ 'ਚ ਫੜਿਆ ਹੋਇਆ ਕੀ ਨਾਂ ਇਹਦਾ ਹੈ? ਅੱਛਾ ਆਹ ਨੇਜ਼ਾ ਫੜਿਆ ਹੋਇਆ ਜੀ ਇਹਨੇ, ਇਹ ਚੌਕਦਾਰ ਇਹਨਾਂ ਨੂੰ ਕਿਹਾ ਜਾਂਦਾ ਸੀ ਜਿਹੜੇ ਸ਼ਾਹੀ ਦਰਬਾਰ ਦੇ ਬਾਹਰ ਖੜੇ ਹੁੰਦੇ ਸੀ, ਇਹ ਉਹ ਆ। ਅੱਛਾ ਇੱਧਰ ਇਹ ਨਾ ਕਿਆ ਕਮਾਲ ਹੈ, ਇਹ ਪੁਤਲੀ ਤਮਾਸ਼ਾ ਕਿੰਨੇ ਵਜੇ ਹੋਣਾ ਹੈ? ਨਹੀਂ ਨਹੀਂ ਯਾਰ, ਵਾਹ ਯਾਰ ਦਿਲ ਖੁਸ਼ ਕਰਤਾ ਬੰਦੇ ਨੇ। ਆ ਦੇਖੋ ਕਹਿੰਦਾ ਵੀ ਤੁਹਾਡੇ ਲਈ ਹੁਣੇ ਹੀ ਕਰ ਦਿੰਦੇ ਆ। ਵਾਹ ਕਮਾਲ ਹੈ। ਨਹੀਂ ਨਹੀਂ ਹਾਲੇ ਨਹੀਂ, ਇੱਕ ਮਿੰਟ ਮੈਂ ਨਾ ਪਰਿਓ ਹੋ ਕੇ ਆਉਣਾ ਫਿਰ ਇੱਥੇ ਦਿਖਾਉਂਦੇ ਆ। ਵਾਹ ਵਾਹ ਨਹੀਂ ਗੱਲ ਤੇ ਚਲੋ ਮੈਂ ਆਉਂਦਾ ਪਿਆ ਫਿਰ ਆ ਕੇ ਨਾ। ਅੱਛਾ ਆਹ ਦੇਖੋ ਇਹ ਹੈਗੀਆਂ ਪੁਤਲੀਆਂ, ਸੁਣਿਆ ਹੋਣਾ ਤੁਸੀਂ ਪੁਤਲੀ ਤਮਾਸ਼ਾ ਜਿਹੜਾ ਇੱਕ ਹੁੰਦਾ ਸੀਗਾ ਪਹਿਲੇ ਦੌਰ 'ਚ, ਹੁਣ ਨੇ ਘੱਟ ਗਿਆ ਬਹੁਤ, ਨਹੀਂ ਹਰ ਥਾਂ 'ਤੇ ਹੁੰਦਾ ਸੀ, ਪਹਿਲੇ ਵਿਆਹ ਸ਼ਾਦੀਆਂ 'ਚ ਵੀ ਹੁੰਦਾ ਸੀ ਇਹ। ਯਾਰ ਮੈਂ ਇੰਟਰਵਿਊ ਵੀ ਕਰਦਾ ਵਾਂ, ਮੈਂ 1 ਮਿੰਟ ਚੱਕਰ ਲਾ ਕੇ ਇੱਧਰ ਤੁਹਾਡੇ ਕੋਲ ਹੀ ਆ ਰਿਹਾ, ਪੂਰਾ ਤੁਹਾਡਾ ਇੰਟਰਵਿਊ ਕਰਦੇ ਆ ਇੱਥੇ। ਅੱਛਾ ਆਹ ਦੇਖੋ ਇਹ ਹੈਗੇ ਆ ਜੀ ਚੌਕਦਾਰ ਖੜੇ ਆ। ਇੱਥੋਂ ਹੁਣ ਆਪਾਂ ਆਹ ਨਾ ਇੱਥੇ ਨਾ ਕੁੜੀਆਂ ਫੋਟੋਆਂ ਖਿੱਚਦੀਆਂ ਪਈਆਂ, ਖਿੱਚ ਲਓ ਫਿਰ ਮੈਂ ਅੱਗੇ ਜਾਣਾ, ਲੰਘ ਜਾਵਾਂ, ਚਲੋ ਕਲੀਆਂ ਲੰਘ ਜਾਓ। ਅੱਛਾ ਆਹ ਦੇਖੋ ਆਹ ਨਾ ਇੱਧਰਲੇ ਪਾਸੇ ਇਹ ਲੱਗਿਆ ਹੋਇਆ ਵਾ, ਵਾਹ ਜੀ ਵਾਹ, ਇਹ ਇੱਥੇ ਖਾਣੇ ਆ, ਠੀਕ ਹੈ। ਅਤੇ ਅੱਛਾ ਖਾਣੇ ਤਾਂ ਸਾਰੇ ਮੈਨੂੰ ਲੱਗਦਾ ਚਾਈਨੀਜ਼ ਅਤੇ ਜਾਪਾਨੀ ਆ, ਪੰਜਾਬੀ ਖਾਣਾ ਵੀ ਕੋਈ ਇੱਥੇ ਹੈਗਾ ਯਾਰ? ਸਾਰੇ ਪਾਕਿਸਤਾਨੀ। ਅੱਛਾ ਪਾਕਿਸਤਾਨੀ ਆ, ਠੀਕ ਹੈ। ਆਹ ਦੇਖੋ ਆਹ ਇੱਥੇ ਨਾ ਖਾਣੇ ਛਾਣੇ ਬਣ ਰਹੇ ਆ। ਅਤੇ 1 ਮਿੰਟ ਦੇ ਪਿੱਛੇ ਆਹ ਦੇਖੋ ਆਹ ਇੱਧਰ ਇਹ ਸਟਾਲ ਹੈ ਆ। ਅੱਛਾ ਇੱਥੇ ਨਾ ਬੜਾ ਸੋਹਣਾ ਜਿਹਾ ਤੁਸੀਂ ਦੇਖ ਰਹੇ ਹੋ, ਤੁਹਾਨੂੰ ਅੱਗੇ ਵੀ ਮੈਂ ਜਾ ਕੇ ਦਿਖਾ ਕੇ ਨਾ ਯਾਰ ਮੈਂ ਪਤਾ ਕਰਤਾ ਹੂੰ। ਅੱਛਾ ਆਹ ਦੇਖੋ ਆਹ ਇੱਥੇ ਕਿਹੜੀ ਸ਼ੈ ਹੈ ਇੱਥੇ?
चलो ठीक है बना। यार मुझे कुछ स्पाइसी खाना है। अच्छा ਹੁਣ ਨਾ ਆਪਾਂ ਚੱਲਦੇ ਹਾਂ ਦੂਜੇ ਪਾਸੇ। ਇੱਥੇ ਨਾ ਅੱਜ ਰਸ਼ ਵੀ ਵਾਹਵਾ ਹੀ ਆ ਤੇ ਲੋਕ ਵੀ ਵਾਹਵਾ ਹੀ ਇਕੱਠੇ ਹੋਏ ਆ। ਅੱਛਾ ਇਹ ਦੇਖੋ ਆਹ ਮੁੰਡਾ ਵੀ ਨਾ ਇੱਥੇ ਆ ਜੁਐਲਰੀ। ਅੱਛਾ ਇੱਕ ਗੱਲ ਆ, ਪੁਰਾਣਾ ਦੌਰ ਨਾ ਮੁੜ ਕੇ ਹੁੰਦਾ ਲਾਜ਼ਮੀ। ਇਹ ਗੱਲ ਆ ਦੇਖੋ ਤੁਸੀਂ, ਇਹ ਹੁਣ ਜਦੀਦ ਦੌਰ ਗੁਜ਼ਰਦਾ ਗਿਆ ਆਉਂਦਾ ਗਿਆ, ਹੁਣ ਪੁਰਾਣੇ ਦੌਰ ਦੀਆਂ ਸ਼ਾਮਾਂ ਜਿਹੜੀਆਂ ਉਹ ਫਿਰ ਇੱਥੇ ਨਾ ਹੁਣ ਆ ਦੇਖੋ। ਇਹ ਹੁਣ ਟਰੱਕ ਆਰਟ ਜਿਹੜੀ ਸਾਡੇ ਇੱਥੇ ਕਹੀ ਜਾਂਦੀ ਆ, ਟਰੱਕਾਂ ਦੇ ਉੱਤੇ ਬੜੇ ਰੰਗ ਛੰਗ ਕੀਤੇ ਜਾਂਦੇ ਆ ਤੇ ਉਹਨਾਂ ਦੇ ਉੱਤੇ ਸ਼ੇਰ ਲਿਖੇ ਜਾਂਦੇ ਆ। ਆਹ ਦੇਖੋ ਇਹ ਉਹ ਟਰੱਕ ਆ ਇੱਥੇ ਜਿਹੜੇ ਬਣਾ ਕੇ ਰੱਖੇ ਹੋਏ ਆ ਇਹਨਾਂ ਨੇ। ਆਹ ਦੇਖੋ ਇਹ ਲੱਕੜ ਦੀਆਂ ਬਣੀਆਂ ਹੋਈਆਂ ਸ਼ਾਮਾਂ ਨਾਲ। ਅੱਛਾ ਆਹ ਨਾਲ ਨਾ ਗ੍ਰਾਮੋਫੋਨ ਦਾ ਮਾਡਲ ਆ। ਹੁਣ ਤੇ ਨਿਆਣਿਆਂ ਨੇ ਨਹੀਂ ਦੇਖੇ ਹੋਣੇ, ਪਹਿਲੇ ਦੌਰ ਹੁੰਦਾ ਸੀ ਇੱਕ ਗ੍ਰਾਮੋਫੋਨ ਦਾ। ਇਹ ਗ੍ਰਾਮੋਫੋਨ ਆ ਸਾਰੇ। ਅੱਛਾ ਬਾਕੀ ਇਹ ਲੱਕੜ ਦੀਆਂ ਸ਼ਾਮਾਂ ਸਾਰੀਆਂ ਬਣੀਆਂ ਹੋਈਆਂ ਇੱਥੇ। ਤੇ ਆਹ ਦੇਖੋ ਆਹ ਟਾਂਗਾ ਘੋੜਾ ਵੀ ਹੁਣ ਮੁੱਕ ਗਿਆ, ਹੁਣ ਤੇ ਨਹੀਂ ਲੱਭਦਾ। ਅਸੀਂ ਘਰ ਨਿੱਕੇ ਹੁੰਦੇ ਹੋਏ ਦੇਖਿਆ ਹੋਇਆ ਵਾ, ਹੁਣ ਤੇ ਨਹੀਂ ਹੁੰਦਾ। ਅੱਛਾ ਆਹ ਨਾਲ ਨਾ ਮਸਜਿਦ ਆ, ਬਾਸ਼ੀ ਮਸਜਿਦ ਆ, ਸ਼ਾਹੀ ਕਿਲੇ ਦਾ ਮਾਡਲ ਆ। ਅੱਛਾ ਆਹ ਦੇਖੋ ਆਹ ਘੜੇ, ਇਹਨਾਂ ਨੂੰ ਗਾਗਰ ਵੀ ਸਾਡੇ ਕਿਹਾ ਜਾਂਦਾ। ਆ ਜੀ ਇੱਥੇ ਆਹ ਠੱਪੇ ਲੱਗ ਰਹੇ ਆ। ਅੱਛਾ ਠੱਪਿਆਂ ਦਾ ਰਿਵਾਜ ਹੁਣ ਤੇ ਘਟ ਗਿਆ, ਪਹਿਲੇ ਬੜਾ ਹੁੰਦਾ ਸੀ। ਅਸੀਂ ਜਦੋਂ ਨਿੱਕੇ ਹੁੰਦੇ ਸੀ ਨਾ ਉਦੋਂ ਨਾ ਹਰ ਕੋਈ ਠੱਪੇ ਲਵਾਉਂਦਾ ਹੁੰਦਾ ਸੀਗਾ। ਆਹ ਦੇਖੋ ਇਹ ਨਾ ਮਹਿੰਦੀ ਜਿਹਨੂੰ ਕਹਿੰਦੇ ਨਾ, ਮਹਿੰਦੀ ਦੇ ਬਜਾਏ ਲਵਾਉਣ ਦੇ ਨਾ ਉਹ ਕੀ ਕਰਦੇ ਸੀ, ਠੱਪੇ ਬਣੇ ਹੁੰਦੇ ਸੀ ਤੇ ਲਵਾ ਲਈਦੇ ਸੀ ਘਰ 'ਚ। ਤੇ ਆਹ ਦੇਖੋ ਅੱਛਾ ਇਹ ਕੀ ਹੈ ਇਹਦੇ ਕੋਲ, ਵੀ ਦੇਖਦੇ ਆ। ਆਹ ਦੇਖੋ ਅੱਛਾ ਰੰਗ ਬਰੰਗੇ ਜੀ ਇਹਨਾਂ ਨੇ ਸ਼ਾਮਾਂ ਜਿਹੜੀਆਂ ਵਾ, ਆਹ ਰੱਸੇ ਰੁੱਸੇ ਤੇ ਦੂਜੀਆਂ ਸ਼ਾਮਾਂ। ਅੱਛਾ ਆਹ ਇੱਥੇ ਸਮੋਸਿਆਂ ਵਾਲੇ ਦਾ ਸਟਾਲ ਆ ਤੇ ਅੱਛਾ ਨਾਲ ਹੀ ਉਹ ਤਲ ਕੇ ਦੇ ਰਿਹਾ। ਮੈਂ ਕਿਹਾ ਪਤਾ ਨਹੀਂ ਕੱਚੇ ਹੀ ਰੱਖੇ ਹੋਏ ਨੇ ਸਾਰੇ ਇੱਥੇ। ਆਹ ਦੇਖੋ ਅੱਛਾ ਆਹ ਦੇਖੋ ਆਹ ਨਿੱਕੇ ਨਾ ਨਿੱਕੀਆਂ ਕਿੰਨੀਆਂ ਠੂਠੀਆਂ। ਅਸੀਂ ਵੀ ਬੜੀਆਂ ਨਿੱਕੇ ਹੁੰਦੇ ਲੈਂਦੇ ਹੁੰਦੇ ਸੀਗੇ। ਆਹ ਵੀ ਬੜਾ ਅੱਛਾ ਆਹ ਦੇਖੋ। ਅੱਛਾ ਇੱਧਰ ਮੱਗ ਮੁੱਗਾ ਕੋਈ ये पीछे हो रही। अच्छा आ देखो ये शहद दी मक्खियां दे जेड़े छिट्टे हुंदे आ ना शहद वाले, पूरे इत्थे रखे हुए इन्होंने। ते आ देखो इधर अंगूठियां। आ देखो क्या खूबसूरत क्राफ्ट बाजार है जी। ये सारा काम इन्हों का हैंडमेड इत्थे और बड़े सोहना स्टाल है। देखो ਆ ਕਿੰਨੇ ਦੀ ਜੀ ਸਰਾਈ ਆਲੀ? ਹਾਂਜੀ 2500 ਦੀ। ਤੇ ਆ ਜਿਹੜੀ ਵੱਡੀ ਆ ਇਹ 5000 ਇਹ ਪਿੱਤਲ ਹੈਗਾ ਸਾਰਾ ਹੈਂਡਮੇਡ ਹੱਥ ਦਾ ਕੰਮ ਹੋਇਆ। ਅੱਛਾ ਪਿੱਤਲ ਆ ਸਾਰਾ। ਤੇ ਯਾਰ ਕੋਈ ਸਸਤੀ ਸ਼ੈ ਵੀ ਹੈਗੀ ਆ? ਸਸਤੀ ਸ਼ੈ ਵੀ ਕੋਈ ਹੈਗੀ ਆ? ਆਹ ਦੇਖਿਓ ਉਹ ਕਿਹੜੀ ਆ? ਬਾਕੀ 1000 ਅੱਛਾ ਬਾਕੀ 1000 ਦੀਆਂ। 500 ਇਹ ਬੇਟਾ 100 ਰੁਪਏ ਦਾ। ਇਹ ਕਿੰਨੇ ਦਾ? ਇਹ ਸਾਰਾ ਕੁਝ ਤੁਹਾਡਾ ਆਪਣਾ ਤਿਆਰ ਕੀਤਾ ਹੋਇਆ? ਦਿਓ ਜੀ ਕਾਰਡ ਦਿਓ। ਆ ਮੈਨੂੰ ਕਾਰਡ ਫੜਾਉਣ ਲੱਗਿਆ, ਤੁਸੀਂ ਇਹ ਨਾ ਸਮਝਿਓ ਕੋਈ ਪੈਸੇ ਫੜਾਉਣ ਲੱਗੇ ਆ। ਦੇਖੋ ਆ ਕਾਰਡ ਆ ਇਹਨਾਂ ਦਾ। ਮੈਂ ਕਿਹਾ ਇਹਨਾਂ ਬਾਅਦ 'ਚ ਇਹਨਾਂ ਨਾਲ ਕੰਟੈਕਟ ਕਰ ਲਾਂਗੇ। ਤੁਸੀਂ ਫੈਸਲਾਬਾਦ ਨਹੀਂ ਫੈਸਲਾਬਾਦੋਂ ਤੇ ਨਿਗਾ ਮੈਂ ਹੈਗਾ ਤੇ ਲਾਹੌਰ ਤੋਂ ਹੀ, ਪਰ ਅਸੀਂ ਇਸ ਮਸ਼ਰਕੀ ਪੰਜਾਬ ਤੋਂ ਆਏ ਹੋਏ ਆ ਨਾ, ਇੰਡੀਆ ਤੋਂ। ਇੰਡੀਆ ਦਾ? ਹਾਂਜੀ। ਅੱਛਾ ਦੇਖੋ ਜੀ ਇਹਨਾਂ ਨੇ ਮੇਰੀ ਗੱਲ ਸੁਣ ਕੇ ਨਾਲ ਹੀ ਇਹ ਗੱਲ ਕੀਤੀ। ਜਲੰਧਰ ਤੋਂ ਸੀ। ਜਲੰਧਰ ਲੁਧਿਆਣਾ ਸੀ। ਹਾਂ ਉੱਥੇ ਵੀ ਐਗਜ਼ੀਬਿਸ਼ਨ। ਅੱਛਾ ਇਹਨਾਂ ਨੇ ਗੱਲ ਸੁਣਦੇ ਹੀ ਨਾ ਪਹਿਲੀ ਗੱਲ ਇਹ ਕੀਤੀ ਕਿ ਤੁਸੀਂ ਕਿਤੇ ਫੈਸਲਾਬਾਦ ਤੋਂ ਤੇ ਨਹੀਂ, ਕਿਉਂਕਿ ਸਾਡੀ ਜਿਹੜੀ ਬੋਲੀ ਆ ਉਹ ਦੂਰੋਂ ਹੀ ਪਛਾਣੀ ਜਾਂਦੀ ਹੈ। ਭਾਵੇਂ ਮੈਨੂੰ ਹੁਣ 10 ਸਾਲ ਹੋ ਗਏ ਲਾਹੌਰ ਰਹਿੰਦੇ ਨੂੰ, ਜੰਮਪਲ ਵੀ ਮੇਰੀ ਰੀਗਰ ਪਾਉਂਦੀ ਆ, ਪਰ ਹਾਂ ਮੈਂ ਆਨਾ ਅੱਗੋਂ ਚੱਕਰ ਲਾ ਕੇ। ਅੱਛਾ ਇਹ ਦੇਖੋ ਇਹ ਨਾ ਪੂਰਾ ਅੱਜ ਇੱਥੇ ਬੜਾ ਇੱਕ ਸੋਹਣਾ ਮੇਲਾ ਸਜਿਆ ਹੋਇਆ ਵਾ, ਬੜਾ ਮਜ਼ੇਦਾਰ। ਮੈਨੂੰ ਤਾਂ ਬੜਾ ਮਜ਼ਾ ਆ ਰਿਹਾ, ਤੁਹਾਨੂੰ ਪਤਾ ਨਹੀਂ ਦੇਖ ਕੇ ਕਿਹਦਾ ਲੱਗ ਰਿਹਾ, ਪਰ ਬੜਾ ਨਾ ਮੈਨੂੰ ਤਾਂ ਅੱਛਾ ਲੱਗ ਰਿਹਾ। ਆ ਦੇਖੋ ਰਸ਼।
करेंगे? जी फिरनी भी है, की कुछ है फिरनी भी है, बड़ा पाव ਤੇ ਵੀ ਇਹਦੇ ਪੰਜਾਬੀ ਨਹੀਂ ਆਉਂਦੀ ਤੈਨੂੰ नहीं ਨਹੀਂ ਆਉਂਦੀ ਬੋਲਣੀ नहीं ਕਿਉਂ बस ਤੁਸੀਂ पंजाब से हैं, थोड़ा ਨਹੀਂ ਲਾਹੌਰ ਦੇ ਨਹੀਂ ਤੁਸੀਂ ਅਸੀਂ ਲਾਹੌਰ ਦੇ हैं पर पंजाबी नहीं आती ਮੈਂ ਇਹ ਕੀ ਗੱਲ ਹੋਈ ਕੁੜੀ ਇਹ ਲਾਹੌਰ ਤੋਂ ਹੋ ਤੇ ਪੰਜਾਬੀ ਨਾਲ पंजाबी ਪੰਜਾਬੀ ਆਣੀ ਚਾਹੀਦੀ ਆ ਪੰਜਾਬੀ ਬਹੁਤੀ ਵੱਡੀ ਜ਼ੁਬਾਨ ਆ ਉਰਦੂ ਨਾਲੋਂ ਤੁਸੀਂ ਫਿਰਨੀ ਟਰਾਈ ਕਰਿਓ ਮੈਂ ਫਿਰਨੀ ਤੇ ਟਰਾਈ ਕਰਦਾ ਵਾਂ ਪਰ ਇਹ ਹੈ ਕਿ ਪੰਜਾਬੀ ਤੁਸੀਂ ਬੋਲਿਆ ਕਰੋ ਕਿਉਂਕਿ ਦੁਨੀਆ ਦੀਆਂ ਨਾ ਦੁਨੀਆ ਦੇ ਵਿੱਚ ਨਾ 7000 ਜ਼ੁਬਾਨਾਂ ਤੇ ਆਪਣੀ ਪੰਜਾਬੀ ਦਾ 9ਵਾਂ ਨੰਬਰ ਆ ਦੁਨੀਆ 'ਚ ਅੱਛਾ ਚਲੋ ਫਿਰ ਠੀਕ ਆ ਹਾਂ ਜੇ ਪਠਾਨ ਆ ਅੱਛਾ ਪੰਜਾਬੀ ਦਾ 9ਵਾਂ ਨੰਬਰ ਆ ਦੁਨੀਆ ਦੇ ਵਿੱਚ 7000 ਜ਼ੁਬਾਨਾਂ 'ਚੋਂ ਤੇ ਉਰਦੂ ਦਾ ਜਾ ਕੇ ਕੋਈ 20ਵਾਂ 25ਵਾਂ ਨੰਬਰ ਆ ਔਰ ਪੂਰੀ ਦੁਨੀਆ 'ਚ ਪੰਜਾਬੀ ਸਮਝੀ ਜਾਂਦੀ ਖੈਰ ਇਹ ਬੜਾ ਅਲਮੀਆ ਵਾ ਸਾਡਾ ਹੁਣ ਕੀ ਕਰੀਏ ਕਿ ਸਾਡੇ ਨਾਲ ਲੋਕ ਬੜਾ ਨਾ ਸਮਝਦੇ ਆ ਮੈਂ ਜ਼ਰਾ ਨਾ ਉਹਨਾਂ ਰਿਕਾਰਡਿੰਗ ਕਰਕੇ ਫਿਰ ਦੀ ਟਰਾਈ ਕਰਦਾ ਬਲਕਿ ਚਲੋ ਆਨਾ ਕਰ ਹੀ ਲੈਣਾ ਤੇ ਇਹ ਕੋਥਮ ਵੱਲੋਂ ਸ਼ਫੀਕ ਸਾਹਿਬ ਵੱਲੋਂ ਸ਼ਫੀਕ ਸਾਹਿਬ ਚਲੋ ਜੀ ਅੱਛਾ ਸਾਡੇ ਨੇ ਕੋਥਮ ਇੱਕ ਵੱਡਾ ਇਦਾਰਾ ਵਾ ਕੁਕਿੰਗ ਦਾ ਜਿਹੜਾ ਕੁਕਿੰਗ ਸਿਖਾਉਂਦਾ ਵਾ ਤੇ ਜਿਹੜੇ ਇਹਨਾਂ ਦੇ ਓਨਰ ਆ ਸ਼ਫੀਕ ਸਾਹਿਬ ਉਹ ਵੀ ਪੰਜਾਬੀ ਆ ਤੇ ਬੜੇ ਠੇਠ ਪੰਜਾਬੀ ਆ ਉਹਨਾਂ ਨੂੰ ਵੀ ਕਹਿਣਾ ਪੈਣਾ ਕਿ ਤੁਸੀਂ ਨਾ ਆਪਣੇ ਅਦਾਰੇ ਦੇ ਵਿੱਚ ਵੀ ਪੰਜਾਬੀ ਚਲਾਇਆ ਕਰੋ ਤੇ ਮੈਂ ਦੱਸਦਾ ਇਹ ਆ ਦੇਖੋ ਅੱਛਾ ਆ ਨਾ ਮੈਂ ਇੱਕ ਇਹਨਾਂ ਦੀ ਬੂਟੀ ਟੇਸਟ ਕਰ ਲਵਾਂ ਉਹਨੂੰ ਪੇਸ਼ ਕੀਤੀ ਹੈ ਕੁੜੀ ਨੇ ਚਲੋ ਹਾਂ ਬਾਕੀ ਤੁਹਾਡਾ ਟੇਸਟ ਚੰਗਾ ਵਾ ਟੇਸਟ ਚੱਕੇ ਤੁਸੀਂ ਟਰਾਈ ਤਾਂ ਕਰਿਓ ਪੂਰੀ ਡਿਸ਼ ਟਰਾਈ ਕਰਿਓ ਨਹੀਂ ਪੂਰੀ ਡਿਸ਼ ਨਹੀਂ ਟਰਾਈ ਕਰ ਹੁਣੇ ਮੇਰੇ ਕੋਲੋਂ ਨਾ ਤੇ ਅੱਛਾ ਇੱਧਰ ਦੇਖੋ ਇਹ ਨਾ ਨਾਲ ਗੋਲ ਗੱਪੇ ਆਪਰੇ ਅੱਛਾ ਆ ਦੇਖੋ ਇਹਨਾਂ ਹਰ ਪਾਸੇ ਯਾਨੀ ਇਹ ਵੱਡਾ ਇਵੈਂਟ ਹੈ ਇੱਥੇ ਲਾਹੌਰ ਦੇ ਵਿੱਚ ਲਾਹੌਰ ਵੈਸੇ ਮੇਲੇ ਕੇ ਲਈ ਪਤਾ ਮਸ਼ਹੂਰ ਆ ਲਾਹੌਰ ਦੇ ਅੱਛਾ ਆ ਦੇਖੋ ਆ ਵਜ਼ੀਰ ਖਾਨ ਮਸਜਿਦ ਦੇ ਮਨਾਰ ਆ ਬੜੇ ਸੋਹਣੇ ਮਨਾਰ ਆ ਤੇ ਆ ਇੱਧਰਲੇ ਪਾਸੇ ਨਾ ਸਾਹਮਣੇ ਹੀ ਇੱਕ ਦਰਬਾਰ ਵੀ ਆ ਉੱਦਾਂ ਤੇ ਵਜ਼ੀਰ ਖਾਨ ਮਸਜਿਦ ਦੇ ਵਿੱਚ ਵੀ ਦਰਬਾਰ ਆ पाव बन ट्राई करो आप पे कर लगाओ ना दो बन ट्राई करना नहीं पाव बन फिरनी है 50 रुपीस ਆ ਦੇਖੋ ਆ ਨਾ ਇੱਥੇ ਇਹ ਤੇ ਗੋਲ ਗੱਪੇ ਵਾਲੇ ਆ ਗੋਲ ਗੱਪੇ ਤੇ ਚਿਪਸ ਵਾਹ ਸਾਡੀ ਟੀਟੂ ਸਾਡੀ ਕੀ ਅੱਗੇ ਲਿਖਿਆ ਹੋਇਆ ਪਬਰੀ ਹੋ ਰਹੀ ਹੈ ਆ ਦੇਖੋ ਚਲੋ ਸ਼ੁਕਰ ਆ ਯਾਰ ਇੱਥੇ ਆ ਦੇਖੋ ਪੰਜਾਬੀ ਲਿਖੀ ਮੈਨੂੰ ਤਾਂ ਬੜੀ ਚੰਗੀ ਲੱਗੀ ਦੇਖ ਕੇ ਅੱਛਾ ਇਹ ਹੈਗੀ ਇੱਧਰ ਚਾਟ ਤੇ ਆਓ ਹੁਣ ਆਪਾਂ ਨਾ ਅਗਲੇ ਪਾਸੇ ਚੱਲਦੇ ਹਾਂ ਅੱਛਾ ਇੱਧਰ ਕੀ ਆ ਅੱਛਾ ਇੱਧਰ ਵੀ ਕੋਈ ਚਨਾ ਚਾਟ ਆ ਤੇ ਦੂਜਾ ਸਮਾਨ ਨਾਲ ਪੂਰਾ ਅੱਛਾ ਆ ਦੇਖੋ ਆ ਗੋਲ ਗੱਪੇ ਆ ਇੱਥੇ ਤੇ ਚਲੋ ਅੱਛਾ ਇਹ ਦੇਖੋ ਆ ਵੀ ਇੱਥੇ ਨਾ ਬੜਾ ਅੱਛਾ ਮਾਡਲ ਬਣੇ ਹੋਏ ਆ ਤੇ ਅੱਛਾ ਉੱਤੋਂ ਲੋਕ ਦੇਖ ਰਹੇ ਆ ਵਜ੍ਹਾ ਇਹ ਹੈ ਕਿ ਥੱਲੇ ਨਾ ਸਿਰਫ ਫੈਮਲੀਆਂ ਦਾ ਪ੍ਰੋਗਰਾਮ ਆ ਯਾਨੀ ਕਿ ਪੂਰਾ ਪਰਿਵਾਰ ਹੀ ਆ ਸਕਦਾ ਵਾ ਇਕੱਲੇ ਜਿਹੜੇ ਆ ਛੜੇ ਛਾਂਟ ਮੁੰਡੇ ਨਹੀਂ ਆ ਸਕਦੇ ਤੋ ਇਸ ਲਈ ਨਾ ਉੱਤੋਂ ਖੜੇ ਹੋ ਕੇ ਹੀ ਦੇਖਣ ਤੇ ਆ ਦੇਖੋ ਗੁਜ਼ਾਰਾ ਕਰ ਰਹੇ ਆ ਕਿਉਂਕਿ ਉਹ ਥੱਲੇ ਆਉਣ ਦੀ ਉਹਨਾਂ ਨੂੰ ਇਜਾਜ਼ਤ ਕੋਈ ਨਹੀਂ ਹੋਈ ਉਹ ਕਹਿੰਦੇ ਜਿਹਨੇ ਔੜਾ ਮਾਇਆ ਤੇ ਬੁਰਕੇ ਪਾ ਕੇ ਆਓ ਆ ਦੇਖੋ ਤੇ ਉਹ ਫਿਰ ਇਸ ਲਈ ਬੁਰਕਿਆਂ ਤੋਂ ਬਗੈਰ ਮੁੰਡੇ ਨਹੀਂ ਆ ਸਕਦੇ ਆ ਦੇਖੋ ਇੱਧਰੋਂ ਨਾ ਆਪਾਂ ਹੁਣ ਇੱਧਰ ਨੂੰ ਚੱਲਦੇ ਆ ਤੇ ਅੱਛਾ ਇਹ ਦੇਖ ਇੱਧਰ ਆ ਮੰਜੇ ਮੁੰਜੇ ਡਾਏ ਹੋਏ ਆ ਯਾਨੀ ਅੱਛਾ ਮਹਿੰਦੀ ਲੱਗ ਰਹੀ ਹੈ ਵਾਹ ਵਾਹ ਬੜੀ ਸੋਹਣੀ ਮਹਿੰਦੀ ਲੱਗ ਰਹੀ ਆ ਮਿੰਟ ਮੈਂ ਤੁਹਾਨੂੰ ਦਿਖਾ ਦਿੰਦਾ ਆ ਦੇਖੋ ਇਹ ਮਹਿੰਦੀ ਫ੍ਰੀ ਲਾ ਰਹੀ ਹੈ ਕੁੜੀ ਇਹ ਕਿ ਪੈਸੇ ਲੈਂਦੀ ਪਈ ਆ ਕਿੰਨੇ 101 ਅੱਛਾ ਇੱਕ ਪਾਸ ਹੱਥ ਦਾ ਇਹ ਹੱਥ ਦੇ ਦੋਵਾਂ ਪਾਸੇ ਦੇ 100 ਕਿ ਇੱਕ ਪਾਸੇ ਦਾ 100 ਅੱਛਾ ਇੱਕ ਪਾਸੇ ਦਾ 100
ਵਾਹ, ਮਹਿੰਦੀ ਜੀ ਤੁਹਾਨੂੰ ਪਤਾ ਸਾਡੀ ਪੰਜਾਬ ਦੀ ਰਵਾਇਤ ਆ। ਤੇ ਤੁਹਾਨੂੰ ਮੈਂ ਹੁਣ ਇੱਕ ਹੋਰ ਸ਼ਾਮਾ ਇੱਥੇ ਦਿਖਾ ਦਿੰਦਾ। ਅੱਛਾ ਆਹ ਦੇਖੋ, ਇਹ ਇੱਥੇ ਨਾ ਇੱਥੇ ਵੀ ਜਿਊਲਰੀ ਸਟਾਲ ਆ ਉਵੇਂ ਦਾ ਹੀ ਜਿਵੇਂ ਦਾ ਕਿ ਪੁਰਾਣੇ ਆ ਦੇਖੋ ਨਾ, ਬਿਲਕੁਲ ਪੁਰਾਣੇ ਸਟਾਈਲ ਵਾਲਾ ਜੀ। ਮੈਂ ਇੱਕ ਮਿੰਟ ਕਰਕੇ ਆ। ਅੱਛਾ ਆਹ ਦੇਖੋ, ਇਹ ਜਿਹੜਾ ਇਹ ਨਾ ਪੂਰਾ ਪੁਰਾਣਾ ਸਾ ਦੌਰ ਦਾ ਹੀ ਨਾ। ਅੱਛਾ ਆਹ ਦੇਖੋ, ਆਹ ਸਾਡੇ ਬੂਹੇ ਹੁੰਦੇ ਸੀ ਪਹਿਲੇ ਐਵੇਂ ਦੇ, ਬੜੇ ਰੰਗੀਨ ਤੇ ਬੜੇ ਸੋਹਣੇ ਸੋਹਣੇ ਨਾ ਹਵੇਲੀਆਂ ਦੇ। ਅੱਛਾ ਆਹ ਦੇਖੋ, ਇਹ ਜਿਊਲਰੀ ਹੈ ਪੁਰਾਣੇ ਸਟਾਈਲ ਵਾਲੀ। ਤੇ ਅੱਛਾ ਇੱਧਰ ਦੇਖੋ, ਆਹ ਦਰਵਾਜ਼ਾ ਕਿਆ ਖੂਬਸੂਰਤ ਦਰਵਾਜ਼ਾ ਇਹਨਾਂ ਨੇ ਨਾ ਟੇਬਲ ਦੀ ਸ਼ੇਪ 'ਚ ਬਣਾਇਆ ਹੋਇਆ ਵਾ। ਇੱਦਾਂ ਦੇ ਪਹਿਲੇ ਬੂਹੇ ਨਾ ਸਾਡੇ ਘਰਾਂ ਦੇ ਇੱਦਾਂ ਦੇ ਬੂਹੇ ਹੁੰਦੇ ਸੀ। ਆਹ ਦੇਖੋ, ਆਹ ਕੁੰਡਾ ਹੁੰਦਾ ਸੀ ਇੱਦਾਂ ਦੇ ਕੁੰਡਾ, ਤੇ ਮੈਂ ਆਪ ਵੀ ਦੇਖਿਆ ਹੋਇਆ ਆਪਣੇ ਘਰ। ਆਹ ਦਰਵਾਜ਼ਾ ਹੁੰਦਾ ਸੀ ਲੱਕੜ ਦਾ ਜਿਹੜਾ ਅੰਦਰ ਨੂੰ ਖੁੱਲ੍ਹਦਾ ਹੁੰਦਾ ਸੀ। ਅੱਛਾ ਆਹ ਅਲਮਾਰੀਆਂ ਹੁੰਦੀਆਂ ਸੀ ਜਿਹੜੀਆਂ ਕੋਨਿਆਂ 'ਚ ਰੱਖੀਆਂ ਜਾਂਦੀਆਂ ਸੀ। ਆਹ ਦੇਖੋ, ਆਹ ਅਲਮਾਰੀ। ਅੱਛਾ ਆਹ ਦੇਖੋ, ਇਹ ਹੁੰਦੀ ਸੀ ਬਾਰੀ ਜਿਹਨੂੰ ਖਿੜਕੀ ਕਿਹਾ ਜਾਂਦਾ, ਵਿੰਡੋ। ਇਹ ਇੱਦਾਂ ਦੀਆਂ ਵਿੰਡੋਜ਼ ਹੁੰਦੀਆਂ ਸੀ ਘਰਾਂ 'ਚ, ਤੇ ਲੋਕ ਬਾਹਰ ਆ ਜਾ ਰਹੇ ਆ ਔਰ ਬੜੇ ਇਹਨੂੰ ਇੱਥੇ ਇੰਜੋਏ ਵੀ ਕਰਦੇ। ਅੱਛਾ ਚਲੋ ਤੁਹਾਨੂੰ ਮੈਂ ਮੜ ਜਾ ਫਰਨੀਚਰ ਦਿਖਾ ਦਿੰਦਾ ਪਿਆ। ਆਹ ਮੜਾ ਜਿਹਾ ਰਾਹ ਦੇਣਾ ਯਾਰ। ਆਹ ਦੇਖੋ, ਆਹ ਹੈ ਜੀ ਪੁਰਾਣਾ ਨਾ ਉਦੋਂ ਦਾ, ਆਹ ਸਾਰਾ ਇਹਦੇ ਉੱਤੇ ਕਢਾਈ ਹੋਈ ਇੱਦਾਂ ਦਾ ਫਰਨੀਚਰ ਨਾ ਪਹਿਲੇ ਚੱਲਦਾ ਹੁੰਦਾ ਸੀ। ਹੁਣ ਵੀ ਅਸਲ 'ਚ ਰਿਵਾਜ਼ ਜਿਹੜੇ ਆ ਬਦਲ ਕੇ ਮੁੜ ਕੇ ਵਾਪਸ ਆਉਂਦੇ ਜਾਂਦੇ ਆ। ਆਹ ਦੇਖੋ, ਆਹ ਸਾਰਾ ਨਾ ਲੱਕੜ ਦਾ ਹੋਊਗੀ ਸਾਰਾ। ਤੇ ਆਹ ਬਣਦੇ ਸੀਗੇ, ਯਾਨੀ ਕਿ ਜਿਨ੍ਹਾਂ ਨੂੰ ਬਕਸੇ ਕਿਹਾ ਜਾਂਦਾ। ਅੱਜ ਕੱਲ੍ਹ ਇਲੈਕਟ੍ਰੋਨਿਕ ਡਰਾਮਾ ਇੱਕ ਲੱਗਦਾ, ਉਹਦੇ ਵਿੱਚ ਵੀ ਇੱਦਾਂ ਦੇ ਬਕਸੇ ਜਿਹੜੇ ਹੁੰਦੇ ਆ ਨਾ, ਆਹ ਪਰੇ ਪਈ ਅਲਮਾਰੀਆਂ ਟੈਪ, ਇਹ ਸਾਰਾ। ਅੱਛਾ ਆਹ ਦੇਖੋ, ਇਹ ਬਹਿਣ ਵਾਲੇ ਜਿਹੜੇ ਸੋਫੇ ਹੁੰਦੇ ਸੀਗੇ। ਅੱਛਾ ਆਓ ਹੁਣ ਤੁਹਾਨੂੰ ਮੈਂ ਅਗਲੇ ਪਾਸੇ ਦਿਖਾਉਂਦਾ ਮੈਂ। ਅੱਛਾ ਸਾਈਕਲ ਦਾ ਤਾਂ ਤੁਹਾਨੂੰ ਪਤਾ ਹੀ ਹੈ, ਸਾਈਕਲ ਚਲਾਉਣਾ ਨਾ ਹੁਣ ਛੱਡ ਗਿਆ, ਸਾਡੇ ਲੋਕ ਤਾਂ ਚਲਾਉਂਦੇ ਹੀ ਨਹੀਂ। ਜਦੋਂ ਸਾਈਕਲ ਲਿਆ ਜਾਂਦਾ ਸੀ ਨਾ ਪੁਰਾਣੇ ਦੌਰ 'ਚ, ਉਹਨੂੰ ਬੜਾ ਰੰਗ ਰੋਗਨ ਕਰਾ ਲੈਂਦੇ ਸੀ, ਕੋਈ ਕਾਗਜ਼ ਲਪੇਟ ਕੇ ਬੜਾ ਸੋਹਣਾ। ਮੈਂ ਵੀ ਜਦੋਂ ਨਿੱਕੇ ਹੁੰਦੇ ਪਹਿਲੀ ਵਾਰੀ ਸਾਈਕਲ ਲਿਆ ਨਾ, ਤਾਂ ਉਹਨੂੰ ਬੜੇ ਉਹਦੇ ਉੱਤੇ ਰਿਬਨ ਲਪੇਟੇ ਸੀ। ਹੁਣ ਖੈਰ ਸਾਈਕਲ ਦਾ ਰਿਵਾਜ ਨਹੀਂ ਰਿਹਾ, ਤੇ ਸਾਈਕਲ ਨਾ ਚਲਾਉਣ ਦੀ ਵਜ੍ਹਾ ਤੋਂ ਥਕਾਵਟ ਵੀ ਬਹੁਤ ਹੋਣ ਲੱਗ ਗਈ। ਮੈਂ ਤਾਂ ਖੈਰ ਹੁਣ ਫਿਰ ਚਲਾਉਣਾ ਸ਼ੁਰੂ ਕੀਤਾ। ਕੋਈ 3-4 ਦਿਨ ਪਹਿਲੇ ਨਾ ਮੈਂ ਕੋਈ 5-7 ਕਿਲੋਮੀਟਰ ਚਲਾਇਆ, ਤੇ ਖੱਲੀਆਂ ਚੰਗੀਆਂ ਭਲੀਆਂ ਪੈ ਗਈਆਂ ਮੇਰੀ। ਅੱਛਾ ਆਹ ਦੇਖੋ, ਇਹ ਹੁੰਦੀ ਸੀ ਡੈਨਬੋ ਸਾਈਕਲ ਦੇ ਨਾਲ ਅੱਗੇ ਲੱਗੀ ਹੋਈ। ਆਹ ਨਾ ਇੱਥੇ ਰਵਾਇਤ ਵਾਲੇ ਆ, ਰਵਾਇਤ ਹੋਮ ਤਹਿਜ਼ੀਬ ਕੇ ਰੰਗ, ਇਹਨਾਂ ਨੇ ਬੜਾ ਸੋਹਣਾ ਇਹਨਾਂ ਇੱਥੇ ਸਟਾਲ ਸਜਾਇਆ। ਮੈਨੂੰ ਤਾਂ ਬੜਾ ਚੰਗਾ ਲੱਗਿਆ। ਖੈਰ ਮੈਂ ਤਾਂ ਇਹਨਾਂ ਨੂੰ ਕਿਹਾ ਤੁਸੀਂ ਸਾਡੇ ਮੇਲੇ ਠੇਲਿਆਂ 'ਚ ਵੀ ਆਇਆ ਕਰੋ ਯਾਰ, ਆ ਕੇ ਲਾਇਆ ਕਰੋ। ਅੱਛਾ ਆਹ ਦੇਖੋ, ਇਹ ਬਕਸਾ, ਘਰਾਂ ਦੇ ਵਿੱਚ ਬਕਸੇ ਅੱਜ ਕੱਲ੍ਹ ਦੇ ਬਰੀਫਕੇਸ ਆ ਗਏ ਨਾ, ਤੇ ਦੂਜੇ ਆ ਗਏ ਆ ਅਟੈਚੀ ਕੇਸ ਹੋਰ ਤਰ੍ਹਾਂ ਦੇ। ਪਹਿਲੇ ਲੋਹੇ ਵਾਲੇ ਚੱਲਦੇ ਸੀ, ਤੇ ਉਹਨਾਂ ਨੂੰ ਰੰਗ ਕੀਤਾ ਜਾਂਦਾ ਹੁੰਦਾ ਸੀ, ਬੜਾ ਸੋਹਣਾ ਜਿਹਾ ਰੰਗ ਕਰਦੇ ਹੁੰਦੇ ਸੀ। ਅੱਛਾ ਆਹ ਦੇਖੋ, ਇਹ ਹੈਗੇ ਆ ਘੜੇ, ਘੜਾ ਪਾਣੀ ਵਾਲਾ। ਆਹ ਪਿੱਛੇ ਵੀ ਬਕਸਾ ਪਿਆ, ਆਹ ਦੇਖੋ, ਇਹ ਇਹਨਾਂ ਨੇ ਮਟਕੇ ਵੀ ਰੰਗ ਕੀਤੇ ਹੋਏ ਆ। ਉਹ ਉੱਤੇ ਨਾ ਪਰੇ ਇੱਕ ਪਈ ਆ, ਇਹਨੂੰ ਮੱਟੀ ਵੱਡੀ ਕਹਿੰਦੇ ਹੁੰਦੇ ਸੀ, ਪਿੱਛੇ ਉਹ ਖਿੜਕੀਆਂ ਵਾਲਾ, ਪਿੱਛੋਂ ਪੌੜੀ ਵੀ ਪਈ ਹੈ। ਆਹ ਦੇਖ, ਅੱਛਾ ਇਹ ਨਾ ਘੜੇ ਰੱਖਣ ਲਈ ਆ ਜਿਹੜਾ ਪਹਿਲੇ ਇਹਨੂੰ ਯਾਰ ਇਹਨੂੰ ਕੀ ਕਹੀਦਾ ਸੀ, ਘੜੇ ਰੱਖਣ ਵਾਲੀ ਨੂੰ, ਮੇਰੇ ਦਿਨ ਤੋਂ ਨਾਂ ਨਿਕਲ ਗਿਆ ਸਾਨੂੰ ਨਹੀਂ ਯਾਦ ਆ ਰਿਹਾ। ਇਹ ਨਾ 3 ਘੜੇ ਇਕੱਠੇ ਰੱਖਦੇ ਹੁੰਦੇ ਸੀ ਨਾ ਘਰਾਂ ਦੇ ਵਿੱਚ। ਨਹੀਂ ਕੜਵੰਜੀ ਤੇ ਇੱਕ ਵਾਲੀ ਹੁੰਦੀ ਸੀ ਨਾ, ਸਿੰਗਲ ਵਾਲੀ। ਅੱਛਾ ਚਲੋ ਮੈਂ ਘਰੋਂ ਪੁੱਛ ਕੇ। ਅੱਛਾ ਆਹ ਦੇਖੋ, ਬੜਾ ਸੋਹਣਾ ਇਹਨਾਂ ਨੇ ਨਾ, ਮੈਨੂੰ ਤਾਂ ਬੜਾ ਚੰਗਾ ਲੱਗਿਆ ਖੈਰ ਸਾਰਾ। ਅੱਛਾ ਆਹ ਦੇਖੋ, ਇਹਨਾਂ ਨੇ ਹਰ ਸ਼ੈ ਰੰਗ ਤੇ ਬਹਰਹਾਲ ਇਹਨਾਂ ਦਾ ਰਵਾਇਤ ਵਾਲਿਆਂ ਦਾ ਬੜਾ ਸੋਹਣਾ ਸਟਾਲ ਆ। ਇਹਨਾਂ ਨੂੰ ਮੈਂ ਆਫਰ ਵੀ ਦਿੱਤੀ ਆ ਤੇ ਤੁਸੀਂ ਸਾਡੇ ਪੰਜਾਬੀ ਮੇਲਿਆਂ 'ਚ ਆਇਆ ਕਰੋ ਸਾਰਿਆਂ 'ਚ, ਤੇ ਇੱਦਾਂ ਦੀਆਂ ਸ਼ੈਵਾਂ ਨਾ ਆ ਕੇ ਲਾਓ ਤਾਂ ਕਿ ਲੋਕਾਂ ਨੂੰ ਪਤਾ ਲੱਗੇ ਕਿ ਸਾਡੇ ਰਵਾਇਤ ਕੀ ਸੀ। ਆ ਦੇਖੋ, ਨਹੀਂ ਵਧਾਣਾ ਤੇ ਮਾਰੀ ਹੋ ਫਿਰ ਤੇ ਆ ਦੇਖੋ, ਅੱਛਾ ਇੱਕ ਉਹਨਾਂ ਨੇ ਨਾ ਪੁਰਾਣੇ ਹਿਸਾਬ ਦੇ ਨਾਲ ਡਿਜ਼ਾਈਨਿੰਗ ਕੀਤੀ ਹੋਈ ਹੈ ਇਹਨਾਂ ਦੇ ਉੱਤੇ, ਸ਼ੈਵਾਂ ਦੇ ਉੱਤੇ ਰੰਗ ਰੂੰਗ ਕੀਤੇ ਹੋਏ ਆ। ਅੱਛਾ ਆਹ ਦੇਖੋ, ਆਹ ਹੈਗੀ ਆ ਲਾਲਟੈਨ।
ਪਤਾ ਤੁਹਾਨੂੰ ਲਾਲਟੈਨ ਘਰਾਂ ਦੇ ਵਿੱਚ ਬਾਲੀ ਜਾਂਦੀ ਹੁੰਦੀ ਸੀ, ਸ਼ਾਇਦ ਤੁਹਾਡੇ ਚੋਂ ਕਿਸੇ ਨੂੰ ਯਾਦ ਹੋਵੇ ਜਾਂ ਨਾ ਯਾਦ ਹੋਵੇ। ਇਹ ਨਾ ਬਿਜਲੀ ਬਹੁਤ ਬਾਅਦ 'ਚ ਆਈ ਆ, ਪਹਿਲੇ ਦੀਵੇ ਹੁੰਦੇ ਸੀ ਤੇ ਲਾਲਟੈਨ ਹੁੰਦੀ ਸੀ। ਇਹ ਘਰਾਂ ਦੇ ਵਿੱਚ ਨਾ ਇਹਦੇ ਨਾਲ ਲਾਈਟ ਕੀਤੀ ਜਾਂਦੀ ਹੁੰਦੀ ਸੀ, ਰੋਸ਼ਨੀ ਕੀਤੀ ਜਾਂਦੀ ਸੀ। ਬਹਰਹਾਲ ਜੀ ਇਹ ਤੁਹਾਨੂੰ ਮੈਂ ਅੱਜ ਦਿਖਾ ਲਿਆ ਇੱਥੇ ਲਾਹੌਰ ਦਾ ਮੇਲਾ। ਲਾਹੌਰ ਦੇ ਵਿੱਚ ਮੇਲੇ ਤੁਹਾਨੂੰ ਪਤਾ ਵੈਸੇ ਹੀ ਬੜੇ ਮਸ਼ਹੂਰ ਹੈ। ਇਹ ਖੈਰ ਇੱਕ ਨਾ ਆਰਟ ਬਾਜ਼ਾਰ ਲਾਇਆ ਜਾਂਦਾ ਹੈ ਵਜ਼ੀਰ ਖਾਨ ਚੌਕ ਦੇ ਵਿੱਚ, ਉਹ ਆ ਲੋਕ ਬੈਠੇ ਆ ਇੱਥੇ। ਬਹਰਹਾਲ ਜੀ ਮੈਨੂੰ ਲੱਗਦਾ ਤਾਂ ਹੈਗਾ ਕਿ ਤੁਹਾਨੂੰ ਬਾਬਾ ਹੀ ਚੰਗਾ ਲੱਗਿਆ ਹੋਣਾ ਕੰਮ ਸਾਡਾ ਇੱਥੇ, ਸੋਹਣਾ ਵੀ ਲੱਗਿਆ ਹੋਣਾ। ਤੇ ਬਹਰਹਾਲ ਇਹ ਦੇਖ ਲਿਆ ਤੁਸੀਂ। ਹੁਣ ਤੁਹਾਨੂੰ ਕੋਈ ਹੋਰ ਸ਼ਾਇਦ ਦਿਖਾ ਲਾਂਗੇ ਥੋੜ੍ਹੀ ਦੇਰ ਬਾਅਦ, ਫਿਰ ਅੱਗੇ